ਕਦੀ ਦਾਰੂ ਦੀ ਡਿਮਾਂਡ, ਕਦੀ ਪੈਸੇ ਦੀ ਡਿਮਾਂਡ। ਮੈਨੂੰ ਤਾਂ ਮੈਂ ਪਾਗਲ ਹੋ ਚੁੱਕਾ ਹੈ ਕਿ ਸਾਡੀ ਕੰਡੀਸ਼ਨ ਨੂੰ ਦੇਖਦੇ ਹੋਏ ਵੀ, ਸਮਝਦੇ ਹੋਏ ਵੀ, ਮੈਂ ਸਾਰੀ ਕੰਡੀਸ਼ਨ ਦੱਸ ਚੁੱਕਾ ਸੀ ਉਹਨਾਂ ਨੂੰ ਬੈਠ ਕੇ। ਨਵੇਂ ASI ਜਿੰਨੇ ASI ਜਾਂ ਇੰਚਾਰਜ ਲੱਗੇ ਸੀ ਕੇਸ 'ਤੇ, ਸਾਰਿਆਂ ਨੇ ਰਿਸ਼ਵਤ ਖਾਧੀ। ਆਉਂਦੇ ਵਕਤ ਜਦੋਂ ਅਸੀਂ ਬੰਦਾ ਫੜ ਕੇ ਲਿਆਏ ਸੀ, ਜਾਂਦੇ ਵਕਤ ਬੰਦਾ ਜਿਹੜਾ ASI ਸੀ ਉਹ ਟੱਲੀ ਹੋ ਚੁੱਕਾ ਸੀ। ਅੱਛਾ। ਜਦੋਂ ਅਸੀਂ ਅਜਨਾਲੇ ਥਾਣੇ ਦੇ ਵਿੱਚ ਪਹੁੰਚੇ ਹਾਂ ਬਕਾਇਦਾ, ਉਹ ਬੰਦਾ ਟੱਲੀ ਹੋ ਚੁੱਕਾ ਸੀ ਉਸ ਟਾਈਮ। ASI ਜਿਹੜਾ ਸਾਡੇ ਨਾਲ ਡਿਊਟੀ ਹੋਣ ਦੇ ਬਾਅਦ, ਔਰ ਵਾਪਸ ਆਉਂਦਾ ਵੀ ਦਾਰੂ ਪੀਣ ਡਿਆ ਸੀ। ਅੱਜ ਜੋ ਅਸੀਂ ਰੋਸ ਪ੍ਰਦਰਸ਼ਨ ਕੀਤਾ ਹੈ, ਪ੍ਰਸ਼ਾਸਨ ਇੰਨਾ ਕੁ ਡਰ ਚੁੱਕਿਆ ਸੀ। ਜਿੱਥੇ ਬੋਡੀ ਰੱਖੀ ਹੋਈ ਹੈ ਮੋਰਚਰੀ 'ਚ 4 ਗੱਡੀਆਂ ਉੱਥੇ ਲੱਗੀਆਂ ਹੋਈਆਂ ਸੀ, ਕਿਤੇ ਬੋਡੀ ਨਾ ਲੈ ਜਾਣ। ਅੱਛਾ। ਅਸੀਂ ਆਪ ਬੋਡੀ ਦੇਖਣਾ ਚਾਹ ਰਹੇ ਸੀ, ਕਿਤੇ ਇਹ ਨਾ ਬੋਡੀ। ਅੱਜ ਮੈਨੂੰ ਪ੍ਰਸ਼ਾਸਨ ਤੋਂ, ਮੈਂ ਖੁੱਲ੍ਹ ਕੇ ਬੋਲ ਰਿਹਾ ਕਿ ਮੈਨੂੰ ਪ੍ਰਸ਼ਾਸਨ ਤੋਂ ਡਰ ਹੈ, ਸ਼ਾਇਦ ਮੇਰੇ ਬ੍ਰਦਰ ਦੀ ਬੋਡੀ ਨੂੰ ਬਾਹਰੋਂ ਬਾਹਰ ਇਹ ਅਗਨੀਭੇਟ ਨਾ ਕਰ ਦੇਣ। ਅੱਜ ਮੈਨੂੰ ਇਹ ਡਰ ਹੈ ਕਿਉਂਕਿ ਅੱਜ ਮੈਨੂੰ ਰੋਕਿਆ ਗਿਆ। ਪੰਜਾਬ ਸਰਕਾਰ ਦੀ ਹੈ ਜਿਹੜੀ ਥਾਪੀਆਂ ਮਾਰ ਕੇ ਕਹਿੰਦੀ ਹੈ ਕਿ ਅਸੀਂ ਸਭ ਤੋਂ ਜ਼ਿਆਦਾ ਇਮਾਨਦਾਰ ਹਾਂ, ਛੋਟੀ ਚੀਜ਼ ਨੂੰ ਇਵੈਂਟ ਬਣਾ ਕੇ ਪੇਸ਼ ਕਰਦੇ ਨੇ। ਉਸੇ ਸਰਕਾਰ ਦੇ ਵਿੱਚ ਇਸ ਤਰੀਕੇ ਦੇ ਨਾਲ ਜਦੋਂ ਲੁੱਟ ਹੁੰਦੀ ਹੈ, ਇੱਕ ਥਾਣੇ 'ਚ ਬੈਠਾ ਹੋਇਆ IO ਜਿਹੜਾ ਇਹਨਾਂ ਦੀ ਇਨਵੈਸਟੀਗੇਸ਼ਨ ਕਰ ਰਿਹਾ ਸੀ, ਉਹ ਬਾਰ-ਬਾਰ ਦਾਰੂ ਦੀਆਂ ਬੋਤਲਾਂ, ਬਾਰ-ਬਾਰ ਪੈਸੇ ਮੰਗਦਾ, ਔਨ ਡਿਊਟੀ ਦਾਰੂ ਪੀਂਦਾ। ਉਹਨਾਂ ਦੇ ਦੱਸਣ ਦੇ ਮੁਤਾਬਿਕ ਇਹ ਹਾਲਾਤ ਤੁਹਾਡੀ ਇਸ ਸਭ ਤੋਂ ਕੱਟੜ ਇਮਾਨਦਾਰ ਸਰਕਾਰ ਦੇ ਨੇ। ਕੀ ਮੁੱਖ ਮੰਤਰੀ ਸਾਹਿਬ ਕੋਈ ਜਵਾਬ ਦੇ ਸਕਦੇ ਨੇ ਕਿ ਜੇਕਰ ਇਹ ਕੁਝ ਹੋ ਰਿਹਾ ਹੈ ਤਾਂ ਇਹ ਸਰਕਾਰ ਕਿੰਨੀ ਕੁ ਇਮਾਨਦਾਰ ਹੈ? ਇਹਨਾਂ ਦੇ ਥਾਣੇਦਾਰ, ਇਹਨਾਂ ਦੇ ਜਿਹੜੇ SHO, ਇੱਥੋਂ ਤੱਕ ਕਿ ਜਲੰਧਰ ਦੀ ਕੁਰਸੀ ਤੇ ਬੈਠਾ ਹੋਇਆ DC ਕਿੰਨਾ ਕੁ ਇਮਾਨਦਾਰ ਹੈ ਜਿਸ ਨੇ ਇਸ ਪਰਿਵਾਰ ਦੀ ਇੱਕ ਵਾਰ ਸਾਰ ਤੱਕ ਨਹੀਂ ਲਈ? ਇਹੀ ਤਾਂ ਹਾਲਾਤ ਨੇ, ਤੁਹਾਨੂੰ ਨਹੀਂ ਲੱਗਦਾ ਜਗਦੀਪ ਭਾਈ? ਇਹੀ ਤਾਂ ਹਾਲਾਤ ਨੇ ਜਿਨ੍ਹਾਂ ਕਰਕੇ ਮਨਦੀਪ ਵਰਗੇ ਹੋਰ ਕਿੰਨੇ ਨੌਜਵਾਨ ਇਸ ਦੇਸ਼ ਨੂੰ ਛੱਡ ਕੇ, ਇਸ ਧਰਤੀ ਨੂੰ ਛੱਡ ਕੇ ਭੱਜਦੇ ਨੇ ਵੀ ਭਾਈ ਆਪਾਂ ਕਿਤੇ ਬਾਹਰ ਜਾ ਕੇ ਫਿਊਚਰ ਬਣਾ ਲਈਏ। ਤੁਹਾਨੂੰ ਇਹ ਲੱਗਦਾ? ਸਭ ਨੇ ਰਲ ਮਿਲ ਕੇ ਘਾਣ ਕੀਤਾ ਹੈ ਪੰਜਾਬ ਦਾ ਹੀ, ਔਰ ਪੰਜਾਬ ਦੀ ਜਵਾਨੀ ਦਾ ਖਾਸ ਕਰਕੇ। ਜਾਂ ਚਾਹੇ ਨਸ਼ੇ ਨੂੰ ਲੈ ਕੇ ਲਾ ਲਓ, ਚਾਹੇ ਰੋਜ਼ਗਾਰ ਨੂੰ ਲੈ ਕੇ ਲਾ ਲਓ। ਸਰ 35,40,000 ਰੁਪਈਆ ਤਾਂ ਮੈਂ ਏਜੰਟਾਂ ਨੂੰ ਹੀ ਦੇ ਛੱਡਿਆ। ਅੱਛਾ। 10 ਤੋਂ 11 ਲੱਖ ਰੁਪਈਆ ਭਰਾ ਨੂੰ ਲੱਭਣ ਹੀ ਲਾ ਚੁੱਕਿਆ, ਕਿਉਂਕਿ 35 ਲੱਖ ਤੋਂ ਲੱਗ ਹੈ। 35 ਲੱਖ ਤੋਂ ਲੱਗ ਹੈ। ਔਰ ਇਹ ਜਿਹੜੀ ਜਿੰਨੀ ਵੀ ਰਕਮ ਜਿਹੜੀ ਮੈਂ ਆਪਣੇ ਕੋਲੋਂ ਲਗਾਈ ਹੈ, ਆਪਣਾ ਘਰ-ਬਾਰ ਗਿਰਵੀ ਰੱਖ ਕੇ ਲਗਾਈ ਹੋਈ ਹੈ। ਠੀਕ ਹੈ। ਮੈਂ ਸੰਸਕਾਰ ਕਰ ਦਿੰਦਾ, ਮੈਨੂੰ ਅੱਜ ਨਹੀਂ ਪਰੇਸ਼ਾਨ ਕਰਦੇ। ਉਹਨਾਂ ਨੂੰ ਪਤਾ ਬੋਡੀ ਘਰੇ ਪਈ ਹੈ, ਸਾਰੇ ਸਮਝਦੇ, ਚਾਹੇ ਬੈਂਕ ਹੈ, ਚਾਹੇ ਲੋਕਲ ਲੋਕ ਨੇ ਮੇਰੇ। ਮੈਂ ਸੰਸਕਾਰ ਕਰ ਦਿੱਤਾ। 10 ਦਿਨ ਬਾਅਦ, ਮਹੀਨੇ ਨੂੰ ਮੈਨੂੰ ਬਾਹਰ ਕੱਢ ਦੇਣਗੇ। ਮੈਂ ਕਿੱਥੇ ਲੈ ਕੇ ਜਾਊਂਗਾ? ਮੈਨੂੰ ਪ੍ਰਸ਼ਾਸਨ ਦੱਸੇ ਤਾਂ ਸਹੀ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ TV USA ਇਸ ਸਮੇਂ ਤੁਸੀਂ ਵੇਖ ਸੁਣ ਰਹੇ ਹੋ। ਅਸੀਂ ਅੱਜ ਇੱਕ ਵਾਰ ਮੁੜ ਤੋਂ ਮਨਦੀਪ ਕੁਮਾਰ ਦੇ ਘਰ ਆਏ ਹਾਂ। ਉਹੀ ਮਨਦੀਪ ਕੁਮਾਰ ਜਿਹੜਾ ਫੋਰਸਫੁਲੀ ਰਸ਼ੀਅਨ ਆਰਮੀ ਦੇ ਵਿੱਚ ਭਰਤੀ ਕਰ ਦਿੱਤਾ ਜਾਂਦਾ ਹੈ ਅਤੇ ਇਸ ਰਸ਼ੀਅਨ ਆਰਮੀ ਦੇ ਵਿੱਚ ਸਰਵਿਸ ਦਿੰਦਿਆਂ ਉਸ ਨੂੰ ਆਪਣੀ ਜਾਨ ਗਵਾਉਣੀ ਪੈਂਦੀ ਹੈ। ਸ਼ਹੀਦ ਦਾ ਦਰਜਾ ਬੇਸ਼ੱਕ ਰਸ਼ੀਅਨ ਆਰਮੀ ਨੇ ਦਿੱਤਾ ਹੋਵੇ, ਸਨਮਾਨ ਦਿੱਤਾ ਹੋਵੇ, ਉਸ ਦੀ ਵਰਦੀ ਨੂੰ, ਉਸ ਦੀ ਕੈਪ ਨੂੰ ਅਤੇ ਰਸ਼ੀਅਨ ਫਲੈਗ ਨੂੰ ਸਨਮਾਨਾਂ ਸਹਿਤ ਪਰਿਵਾਰ ਦੇ ਹਵਾਲੇ ਕੀਤਾ ਹੋਵੇ, ਪਰ ਸਵਾਲ ਇਹ ਹੈ ਕਿ ਕੀ ਭਾਰਤੀ ਸਰਕਾਰ ਨੇ, ਕੀ ਭਾਰਤੀ ਹਕੂਮਤ ਨੇ, ਪੰਜਾਬ ਦੀ ਹਕੂਮਤ ਨੇ ਉਸ ਨੂੰ ਬਣਦਾ ਮਾਣ ਸਤਿਕਾਰ ਦਿੱਤਾ? ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ 1 ਹਫ਼ਤੇ ਤੋਂ ਉੱਤੇ ਦਾ ਸਮਾਂ ਹੋ ਚੁੱਕਿਆ ਹੈ। ਮਨਦੀਪ ਕੁਮਾਰ ਦੇ ਵੀਰ ਜਗਦੀਪ ਕੁਮਾਰ ਸੰਘਰਸ਼ ਕਰ ਰਹੇ ਨੇ, ਲੜਾਈ ਲੜ ਰਹੇ ਨੇ। ਹਾਲੇ ਵੀ ਘਰ ਦੇ ਵਿੱਚ ਉਸੇ ਤਰੀਕੇ ਦੇ ਨਾਲ 70 ਵਿਸ਼ੇ ਹੋਏ ਨੇ, ਦਰੀਆਂ ਵਿਛੀਆਂ ਹੋਈਆਂ ਨੇ। ਕਿਉਂ ਨਹੀਂ ਸੰਸਕਾਰ ਕਰ ਪਾ ਰਹੇ? ਉਹਨਾਂ ਦੇ ਕੋਲੋਂ ਜਾਣਦੇ ਹਾਂ। ਜਗਦੀਪ ਭਾਜੀ, ਤਾਂ ਆਪਾਂ ਪਹਿਲਾਂ ਵੀ ਗੱਲਬਾਤ ਕੀਤੀ ਸੀ, ਤਕਰੀਬਨ 1 ਹਫ਼ਤਾ ਹੋ ਚੁੱਕਿਆ। 10 ਦਿਨ ਤੁਸੀਂ ਦੱਸਦੇ ਹੋ ਕਿ ਸੰਘਰਸ਼ ਕਰਦਿਆਂ ਹੋ ਗਿਆ। ਤੁਸੀਂ ਜਿਹੜੀਆਂ ਮੰਗਾਂ ਲੈ ਕੇ ਬੈਠੇ ਹੋ ਉਹ ਜ਼ਿਆਦਾ ਨੇ ਜਾਂ ਸਰਕਾਰ ਤੱਕ ਤੁਸੀਂ ਆਵਾਜ਼ ਨਹੀਂ ਪਹੁੰਚਾ ਪਾ ਰਹੇ ਹੋ? ਗੱਲ ਹੈਗੀ ਕੀ ਹੈ ਕਿ ਤੁਸੀਂ ਹਾਲੇ ਤੱਕ ਸੰਸਕਾਰ ਨਹੀਂ ਕੀਤਾ? ਸਰ, ਇਹਦੇ ਵਿੱਚ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਹੜੇ ਸਾਡੇ ਕੌਂਸਲਰ ਸਾਹਿਬਾਨ ਨੇ ਜਾਂ ਹਲਕਾ ਇੰਚਾਰਜ ਨੇ, ਉਹ ਕਿਤੇ ਨਾ ਕਿਤੇ ਸਾਡੀ ਜਿਹੜੀ ਗੱਲ ਹੈ ਉਹ ਇੱਥੇ ਹੀ ਦੱਬਣਾ ਚਾਹ ਰਹੇ ਆ ਕਿ ਪਰਿਵਾਰ ਨੂੰ ਇੱਦਾਂ ਹੀ ਨਿਬੇੜ ਦਿੱਤਾ ਜਾਵੇ। ਉਹ ਆਰਥਿਕ ਪੱਖੋਂ ਜਿਹੜਾ ਅਸੀਂ ਟੁੱਟੇ ਹੋਏ ਆ ਜਾਂ ਲਤਾੜਿਆ ਗਿਆ, ਉਹ ਕੁਛ ਨਹੀਂ ਕਰਨਾ ਚਾਹ ਰਿਹਾ, ਸਿਰਫ ਦਿਲਾਸੇ ਦੇ ਰਿਹਾ ਕਿ ਅਸੀਂ ਹਾਂ ਤੁਹਾਡੇ ਨਾਲ ਆ। ਅੱਜ ਅਸੀਂ ਰੋਸ ਪ੍ਰਦਰਸ਼ਨ ਕੀਤਾ ਮਨਦੀਪ ਲਈ, ਕਰਵਾਉਣ ਲਈ, ਇਨਸਾਫ ਦਿਵਾਉਣ ਲਈ। ਪਰ ਉਹਦੇ ਵਿੱਚ ਵੀ ਮੈਂ ਸਹਿਯੋਗ ਮੰਗਿਆ ਸੀ ਆਪਣੇ ਕੌਂਸਲਰਾਂ ਦਾ, ਆਮ ਆਦਮੀ ਪਾਰਟੀ ਕੌਂਸਲਰਾਂ ਦਾ। ਉਹ ਲਗਾਤਾਰ ਮੈਨੂੰ ਇਹੀ ਕਹਿ ਰਹੇ ਸੀ ਕਿ ਅਸੀਂ ਪਰਿਵਾਰ ਦੇ ਨਾਲ ਹੈ ਪਿਛਲੇ 10 ਦਿਨਾਂ ਤੋਂ, ਕਿ ਤੁਸੀਂ ਸੰਸਕਾਰ ਕਰੋ, ਅਸੀਂ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਉਹ ਸਰਕਾਰ ਤੱਕ ਪਹੁੰਚਦੀਆਂ ਕਰਾਂਗੇ। ਪਰ ਅੱਜ 10 ਦਿਨ ਹੋ ਚੁੱਕੇ ਨੇ, 11 ਦਿਨ, ਬੋਡੀ ਇੱਦਾਂ ਹੀ ਪਈ ਹੈ।
ਸੰਸਕਾਰ ਅਸੀਂ ਨਹੀਂ ਕਰਨਾ ਜਦ ਤੱਕ ਸਾਡੀਆਂ ਜਿਹੜੀਆਂ ਮੰਗਾਂ ਜਾਂ ਸਰਕਾਰ ਤੱਕ ਨਹੀਂ ਪਹੁੰਚਦੀਆਂ ਜਾਂ ਸਰਕਾਰ ਦੇ ਬੰਦੇ ਸਾਡੇ ਤੱਕ ਨਹੀਂ ਚੱਲ ਕੇ ਆਉਂਦੇ, ਅਸੀਂ ਸੰਸਕਾਰ ਨਹੀਂ ਕਰਨਾ। ਇਹਦੇ ਵਿੱਚ ਜੇ ਮੈਂ ਕਹਾਂ ਕਿ ਸਭ ਤੋਂ ਜੇ ਗੰਦਾ ਰੋਲ ਕਿ ਰਿਹਾ ਸਾਡੀ ਪੰਜਾਬ ਪੁਲਿਸ ਦਾ ਰਿਹਾ, ਸਾਡੇ ਪ੍ਰਸ਼ਾਸਨ ਦਾ ਰਿਹਾ, ਇੰਨਾ ਗੰਦਾ, ਕਿਉਂਕਿ ਮੈਂ ਬਾਰ-ਬਾਰ ਉਹਨਾਂ ਕੋਲ ਆਪਣੀਆਂ ਅਪੀਲਾਂ ਦਲੀਲਾਂ ਲੈ ਕੇ ਜਾਂਦਾ ਰਿਹਾ ਟਾਈਮ ਸਰ। ਵਿੱਚ ਮੈਂ ਆਪਣੇ ਬ੍ਰਦਰ ਨੂੰ ਲੱਭਣ ਦਾ ਕੰਮ ਕਰ ਰਿਹਾ ਸੀ ਪਰ ਸਾਡੀ ਗੱਲ ਨਹੀਂ ਸੁਣੀ ਗਈ। ਜੇ ਉਸ ਵਕਤ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਜੀ ਸਾਡੀ ਗੱਲ ਕਿਤੇ ਸੁਣੀ ਗਈ ਹੁੰਦੀ ਜਾਂ ਸਾਡੀ ਅੱਜ ਮਨਦੀਪ ਭਾਜੀ ਜਿੰਦੇ ਹੁੰਦੇ। ਅੱਛਾ, ਤੁਸੀਂ ਜਿਸ ਤਰੀਕੇ ਦੇ ਨਾਲ ਸਰਕਾਰ ਦੀ ਗੱਲ ਕਰ ਰਹੇ ਹੋ, ਪੁਲਿਸ ਦੀ ਗੱਲ ਕਰ ਰਹੇ ਹੋ, ਫਿਰ ਜੇ ਤੁਹਾਡੀ FIR ਨੂੰ ਦਰਜ ਹੁੰਦਿਆਂ 7 ਮਹੀਨੇ ਲੱਗ ਗਏ, ਤੁਸੀਂ 2 ਸਾਲ ਤੱਕ ਇਨਸਾਫ ਦੇ ਲਈ ਦਰ ਦੀਆਂ ਠੋਕਰਾਂ ਖਾਂਦੇ ਰਹੇ, ਤਾਂ ਤੁਹਾਨੂੰ ਹੁਣ ਆਸ ਹੈਗੀ ਹੈ ਵੀ ਤੁਹਾਨੂੰ 10 ਦਿਨ ਹੋ ਗਏ ਬੈਠਿਆਂ ਵੀ ਤੁਹਾਡੀ ਹੋਰ 2-4 ਦਿਨਾਂ ਨੂੰ ਸੁਣੀ ਜਾਊ। ਜਿਹੜੀ ਸਰਕਾਰ ਦਾ ਤੁਸੀਂ ਦਮ ਭਰਦੇ ਹੋ ਵੀ ਉਹਨਾਂ ਨੂੰ ਸਾਡੇ ਦਰ ਤੱਕ ਜਿੰਨਾ ਚਿਰ ਉਹ ਨਹੀਂ ਚੱਲ ਕੇ ਆਉਂਦੇ, ਆਸ ਹੈਗੀ ਹੈ ਦਿਲ ਦੇ ਵਿੱਚ? ਕਿਉਂਕਿ ਤੁਹਾਡੇ ਇੱਥੇ ਅੱਜ ਵੀ ਜਲੰਧਰ ਮੁੱਖ ਮੰਤਰੀ ਸਾਹਿਬ ਸੀ, ਉਸ ਤੋਂ ਬਾਅਦ ਲਵਲੀ ਯੂਨੀਵਰਸਿਟੀ ਆਏ ਨੇ, ਫਿਰ ਫਗਵਾੜੇ ਆਏ ਨੇ, ਇਹ ਇੱਧਰ ਤੁਰੇ ਤਾਂ ਫਿਰਦੇ ਨੇ। ਜਾਂ ਫਿਰ ਤੁਹਾਡੀ ਆਵਾਜ਼ ਨਹੀਂ ਪਹੁੰਚ ਰਹੀ ਜਾਂ ਫਿਰ ਤੁਸੀਂ ਗੱਲ ਤੋਂ ਉਹ ਸਹੀ ਨੇ, ਉਹਨਾਂ ਨੂੰ ਲੱਗਦਾ ਕਿ ਇਹਨਾਂ ਦੀ ਗੱਲ ਨਹੀਂ ਸੁਣਨੀ। ਸਰ ਮੈਨੂੰ ਜਿੱਥੇ ਤੱਕ ਲੱਗਦਾ ਇਹਦੇ ਵਿੱਚ ਸਾਡੇ ਕੌਂਸਲਰ ਸਾਹਿਬਾਨ, ਮੈਂ ਖੁਦ ਤਾਂ ਜਾ ਕੇ ਹੁਣ ਮਿਲ ਨਹੀਂ ਸਕਦਾ ਪਰ ਮੈਂ ਕੋਸ਼ਿਸ਼ ਕੀਤੀ ਸੀ। ਅਸੀਂ 3 ਵਾਰ ਮਿਲ ਚੁੱਕੇ ਹਾਂ ਔਰ ਮੈਂ ਆਪਣੀ ਫਾਈਲ ਵੀ ਦੇ ਚੁੱਕਾ। 3 ਵਾਰ ਅਸੀਂ ਫਾਈਲ, 2 ਵਾਰ ਤਾਂ ਸਾਡੇ ਗਰਾਇਆਂ ਦੇ ਵਿੱਚ ਹੀ ਆਏ ਸੀ। ਉਸ ਸਮੇਂ ਮਨਦੀਪ ਭਾਜੀ ਜਿਉਂਦੇ ਸੀ, ਸਹੀ ਸੀ? ਬਿਲਕੁਲ ਉਸ ਟਾਈਮ ਬਿਲਕੁਲ ਠੀਕ ਠਾਕ ਸੀ ਔਰ ਵੀਡੀਓਜ਼ ਆ ਰਹੇ ਸੀ। ਅਸੀਂ ਲਗਾਤਾਰ ਪ੍ਰਸ਼ਾਸਨ ਦੇ ਕੋਲ ਜਾ ਰਹੇ ਸੀ ਪਰ ਸਾਡੇ ਨੇ ਉਸ ਟਾਈਮ ਕਿਸੇ SSP ਨੇ, ਕਿਸੇ SHO ਨੇ, ਕਿਸੇ ਨੇ ਸਾਡੀ ਗੱਲ ਨਹੀਂ ਸੁਣੀ। ਉਲਟਾ ਸਾਡੇ ਕੋਲ ਹੀ ਸਬੂਤ ਮੰਗੇ ਗਏ ਕਿ ਤੁਸੀਂ ਇੰਨੇ ਪੈਸੇ ਲੈ ਕੇ ਕਿੱਥੋਂ ਆਏ ਹੋ। ਜਿਨ੍ਹਾਂ ਨਾਲ ਬਾਹਰ ਭੇਜਿਆ ਏਜੰਟਾਂ ਨੂੰ ਪੁੱਛਣ ਦੀ ਵਜ੍ਹਾ ਉਹ ਸਾਡੇ ਨੂੰ ਪੁੱਛਣ ਲੱਗ ਪਏ ਵੀ ਜੇ ਤੁਸੀਂ ਜਿੰਨੀ ਅਮਾਊਂਟ ਦਿੱਤੀ ਹੈ ਇਹਦਾ ਪ੍ਰੂਫ ਨਾ ਸਾਬਤ ਕਰ ਪਾਏ ਤੁਹਾਡੇ ਤੇ FIR ਕਰਾਂਗੇ। ਅੱਛਾ, ਇਹ ਇੱਥੇ ਇੱਕ ਵਾਰ ਇੱਧਰ ਕਰਿਓ, ਇੱਥੇ ਤੁਸੀਂ ਆਇਰਨੀ ਦੇਖ ਸਕਦੇ ਹੋ ਇਸ ਦੇਸ਼ ਦੀ, ਇਸ ਦੇਸ਼ ਦੇ ਮਾੜੇ ਹਾਲਾਤ ਦੇਖ ਸਕਦੇ ਹੋ। ਜੇ ਇਸ ਵਿਅਕਤੀ ਦੇ ਲਈ ਤੁਸੀਂ ਇਹੋ ਜਿਹੀ ਸਥਿਤੀ ਬਣਾ ਦਿੰਦੇ ਹੋ ਕਿ ਉਹਨੂੰ ਇੱਥੇ ਨਾ ਸਰਦਾ ਹੋਇਆ ਦੇਖ ਕੇ ਵਿਦੇਸ਼ ਜਾਣਾ ਪਵੇ, ਫਿਰ ਉਸ ਦੇ ਵੱਲੋਂ ਆਪਣੇ ਵਿਦੇਸ਼ ਜਾਣ ਦੇ ਲਈ ਜਿਉਂ ਤਿਉਂ ਕਰਕੇ ਇਕੱਠੇ ਕੀਤੇ ਗਏ ਪੈਸਿਆਂ ਦਾ ਹਿਸਾਬ ਵੀ ਤੁਸੀਂ ਉਸ ਕੋਲ ਮੰਗਦੇ ਹੋ, ਨਾ ਕਿ ਉਸ ਕੋਲੋਂ ਜਿਸ ਦੇ ਹੱਥ ਉਸਨੇ ਪੈਸੇ ਦਿੱਤੇ ਨੇ। ਏਜੰਟਾਂ ਨੂੰ ਕਦੀ ਪੁੱਛਿਆ ਗਿਆ ਵੀ ਭਾਈ ਤੁਸੀਂ ਇਹਨਾਂ ਤੋਂ ਇੰਨੇ ਪੈਸੇ ਲਏ, ਤੁਸੀਂ ਟੈਕਸ ਤਾਰਦੇ ਹੋ? ਸਰ 7 ਮਹੀਨੇ ਬਾਅਦ ਤਾਂ ਪ੍ਰਸ਼ਾਸਨ ਨੇ FIR ਦਰਜ ਕੀਤੀ ਸੀ। ਪੁੱਛਣ ਦੀ ਤਾਂ ਦੂਰ ਦੀ ਗੱਲ ਹੈ, ਅਰੈਸਟ ਕਰਨ ਦੀ ਦੂਰ ਦੀ ਗੱਲ ਹੈ। 7 ਮਹੀਨੇ ਬਾਅਦ FIR ਦਰਜ ਕੀਤੀ ਗਈ ਸੀ ਔਰ ਜਿਸ ਟਾਈਮ FIR ਦਰਜ ਕੀਤੀ ਗਈ ਸੀ ਉਹ ਵੀ ਚੰਡੀਗੜ੍ਹੋਂ ਪ੍ਰਸ਼ਾਸਨ ਨੇ ਵੈਰੀਫਾਈ ਕੀਤਾ ਸਾਰਾ ਕੁਝ, ਫਿਰ ਜਿਹੜੀ ਹੈ ਟ੍ਰਾਂਸਫਰ ਕੀਤੀ ਗਈ ਇੱਥੇ। ਮੈਨੂੰ ਦੱਸ ਦਿੱਤਾ ਗਿਆ ਵੀ ਤੁਹਾਡੀ FIR ਜਿਹੜੀ ਹੈ ਜਾਂ ਪਰਚਾ ਜਿਹੜਾ ਉਹ ਰਜਿਸਟਰਡ ਕਰ ਦਿੱਤਾ ਗਿਆ। ਉਸ ਤੋਂ ਬਾਅਦ ਵੀ ਅਸੀਂ ਭੱਜ ਦੌੜ ਕੀਤੀ ਕਿ ਇਹਨਾਂ ਨੂੰ ਮੁਲਜ਼ਮ ਜਿਹੜੇ ਇਹਨਾਂ ਨੂੰ ਫੜੋ। ਕੋਈ ਡਰ ਨਹੀਂ, ਕਦੀ ਦਾਰੂ ਦੀ ਡਿਮਾਂਡ, ਕਦੀ ਪੈਸੇ ਦੀ ਡਿਮਾਂਡ। ਮੈਨੂੰ ਤਾਂ ਮੈਂ ਪਾਗਲ ਹੋ ਚੁੱਕਾ ਹੈ ਕਿ ਸਾਡੀ ਕੰਡੀਸ਼ਨ ਨੂੰ ਦੇਖਦੇ ਹੋਏ ਵੀ, ਸਮਝਦੇ ਹੋਏ ਵੀ, ਮੈਂ ਸਾਰੀ ਕੰਡੀਸ਼ਨ ਦੱਸ ਚੁੱਕਾ ਸੀ ਉਹਨਾਂ ਨੂੰ ਬੈਠ ਕੇ। ਨਵੇਂ ASI ਜਿੰਨੇ ASI ਜਾਂ ਇੰਚਾਰਜ ਲੱਗੇ ਸੀ ਕੇਸ ਤੇ, ਸਾਰਿਆਂ ਨੇ ਰਿਸ਼ਵਤ ਖਾਧੀ। ਕਿੰਨੇ ਪੈਸੇ ਮੰਗਦੇ ਸੀ ਹਰ ਗੇੜੇ ਤੇ? ਸਰ ਕਦੀ ਦਾਰੂ ਦੀ ਬੋਤਲ, ਕਦੀ 2000, ਕਦੀ 1000 ਦੇ ਦਿਓ, ਇੱਥੇ ਜਾਣਾ ਗੱਡੀ ਲੈ ਆਓ। ਜੇ ਆਪਾਂ ਫੰਡ ਵੀ ਜਾਣਾ ਹੈ, ਪ੍ਰਸ਼ਾਸਨ ਦਾ ਕੰਮ ਮੈਨੂੰ ਕਰਨਾ ਪੈ ਰਿਹਾ ਸੀ। ਜੇ ਆਪਾਂ ਫੰਡ ਜਾਣਾ ਕਿਸੇ ਨੂੰ ਜਾਂ ਪਿੱਛੇ ਕਿਸੇ ਦੀ ਰੈਕੀ ਕਰਾਣੀ, ਮੈਨੂੰ ਕਿਹਾ ਜਾਂਦਾ ਸੀ ਤੂੰ ਉਹ ਬੰਦੇ ਦੀ ਰੈਕੀ ਕਰ। ਤੂੰ ਅਸੀਂ ਪਰਿਵਾਰ ਵਾਲੇ ਆਪ ਰੈਕੀ ਕਰੋ, ਅਸੀਂ ਫਿਰ ਆ ਕੇ ਫੜ ਲਾਂਗੇ। ਉਹ ਵੀ ਤਾਂ ਫੜਾਂਗੇ ਜੇ ਤੁਸੀਂ ਗੱਡੀ ਲੈ ਕੇ ਆਓਗੇ ਔਰ ਜੇ ਤੁਸੀਂ ਮੈਨੂੰ ਦਾਰੂ ਪਿਆਓਗੇ। ਆਉਂਦੇ ਵਕਤ ਜਦੋਂ ਅਸੀਂ ਬੰਦਾ ਫੜ ਕੇ ਲਿਆਏ ਸੀ, ਜਾਂਦੇ ਵਕਤ ਬੰਦਾ ਜਿਹੜਾ ASI ਸੀ ਉਹ ਟੱਲੀ ਹੋ ਚੁੱਕਾ ਸੀ। ਜਦੋਂ ਅਸੀਂ ਅਜਨਾਲੇ ਥਾਣੇ ਦੇ ਵਿੱਚ ਪਹੁੰਚੇ ਹਾਂ, ਬਕਾਇਦਾ ਉਹ ਬੰਦਾ ਟੱਲੀ ਹੋ ਚੁੱਕਾ ਸੀ ਉਸ ਟਾਈਮ। ASI ਜਿਹੜਾ ਸਾਡੇ ਨਾਲ ਡਿਊਟੀ ਹੋਣ ਦੇ ਬਾਵਜੂਦ, ਔਰ ਵਾਪਸ ਆਉਂਦਾ ਵੀ ਦਾਰੂ ਪੀਣ ਡਿਆ ਸੀ। ਔਰ ਜਦੋਂ ਫੜ ਕੇ ਲੈ ਕੇ ਆਇਆ ਉੱਥੇ ਤੋਂ ਕੀ ਕਰਨਾ, ਜਦੋਂ ਮਰਜ਼ੀ ਉਹਦੇ ਕਮਰੇ 'ਚ ਜਾ ਕੇ ਦੇਖ ਲਓ, ਬਲੈਕ ਡੌਗ ਦੀ ਬੋਤਲ ਪਈ ਹੁੰਦੀ ਹੈ। ਬਲੈਕ ਡੌਗ ਦੀ ਬੋਤਲ ਤੁਹਾਡੇ ਹਿਸਾਬ ਨਾਲ ਘੱਟੋ ਘੱਟ 1000 ਰੁਪਏ ਦੀ ਆਉਂਦੀ ਹੈ। ਹਰੇਕ ਫੈਸਟੀਵਲ ਤੇ ਦਾਰੂ ਦੀ ਬੋਤਲ ਮੰਗੀ ਗਈ। 2 ਸਾਲਾਂ ਦੇ ਵਿੱਚ ਹਫ਼ਤੇ ਬਾਅਦ ਮੰਗ ਲਵੇ, 4 ਦਿਨਾਂ ਬਾਅਦ ਮੰਗ ਲਵੇ, ਉਹਦਾ ਕੋਈ ਨਹੀਂ ਸੀ। ਮੈਂ ਫਸਿਆ ਹੋਇਆ ਸੀ, ਮੈਨੂੰ ਸਮਝ ਨਹੀਂ। ਤੁਸੀਂ ਕਦੀ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਬਾਈ ਤੇਰੀ ਅਕਾਊਂਟ 'ਚ ਤਨਖਾਹ ਨਹੀਂ ਪੈਂਦੀ ਸਰਕਾਰੀ ਤੌਰ ਤੇ? ਨਾਲੇ ਇਹ ਤਾਂ ਸਰਕਾਰ ਵੀ ਉਹ ਹੈ ਜਿਹੜੀ ਢੰਡੋਰਾ ਪਿੱਟਦੀ ਹੈ, ਪਿੱਟ ਕੇ ਇਹ ਗੱਲ ਕਹਿੰਦੀ ਹੈ ਵੀ ਅਸੀਂ ਸਭ ਤੋਂ ਕੱਟੜ ਇਮਾਨਦਾਰ ਹਾਂ, ਸਾਡੇ ਰਾਜ 'ਚ ਕੋਈ ਕਰਪਸ਼ਨ ਕਰਕੇ ਦਿਖਾਵੇ, ਅਸੀਂ ਐਂਟੀ ਕਰਪਸ਼ਨ ਨੰਬਰ ਜਾਰੀ ਕੀਤੇ ਹੋਏ ਨੇ, ਤੁਸੀਂ ਕੁਝ ਵੀ ਕਰ ਲਓ, ਅਸੀਂ ਮਿੰਟ 'ਚ ਫੜਾਂਗੇ ਕਰਪਸ਼ਨ ਕਰਨ ਵਾਲਿਆਂ ਨੂੰ। ਸਰ ਜਦ ਤੱਕ ਖੁਦ ਪ੍ਰਸ਼ਾਸਨ ਰਿਸ਼ਵਤ ਖਾਣੋਂ ਨਹੀਂ ਹਟਦਾ ਜਾਂ ਗੁਨਾਹਗਾਰਾਂ ਦਾ ਸਾਥ ਦੇਣੋਂ ਨਹੀਂ ਹਟਦਾ, ਸਮਾਜ ਨਹੀਂ ਸੁਧਰ ਸਕਦਾ ਜੀ। ਇਹੀ ਤਾਂ ਹਾਲਾਤ ਨੇ, ਤੁਹਾਨੂੰ ਨਹੀਂ ਲੱਗਦਾ ਜਗਦੀਪ ਭਾਈ? ਇਹੀ ਤਾਂ ਹਾਲਾਤ ਨੇ ਜਿਨ੍ਹਾਂ ਕਰਕੇ ਮਨਦੀਪ ਵਰਗੇ ਹੋਰ ਕਿੰਨੇ ਨੌਜਵਾਨ ਇਸ ਦੇਸ਼ ਨੂੰ ਛੱਡ ਕੇ, ਇਸ ਧਰਤੀ ਨੂੰ ਛੱਡ ਕੇ ਭੱਜਦੇ ਨੇ ਵੀ ਭਾਈ ਆਪਾਂ ਕਿਤੇ ਬਾਹਰ ਜਾ ਕੇ ਫਿਊਚਰ ਬਣਾ ਲਈਏ। ਤੁਹਾਨੂੰ ਇਹ ਲੱਗਦਾ? ਕਿਤੇ ਨਾ ਕਿਤੇ ਇਹਦੇ ਵਿੱਚ ਜਿਹੜਾ ਮੈਂ ਦੇਖਦਾ ਉਹ ਸਭ ਤੋਂ ਜੇ ਗੰਦਾ ਰੋਲ ਸਰਕਾਰਾਂ ਦਾ, ਮੌਕੇ ਦੀਆਂ ਸਰਕਾਰਾਂ ਹੋਣ ਚਾਹੇ ਪਿਛਲੀਆਂ ਹੋਣ, ਸਭ ਨੇ ਰਲ ਮਿਲ ਕੇ ਘਾਣ ਕੀਤਾ ਹੈ ਪੰਜਾਬ ਦਾ ਹੀ।
ਔਰ ਪੰਜਾਬ ਦੀ ਜਵਾਨੀ ਦਾ ਖਾਸ ਕਰਕੇ, ਜਾਂ ਚਾਹੇ ਨਸ਼ੇ ਨੂੰ ਲੈ ਕੇ ਲਾ ਲਓ, ਚਾਹੇ ਰੋਜ਼ਗਾਰ ਨੂੰ ਲੈ ਕੇ ਲਾ ਲਓ। ਇੱਥੇ ਜਿਹੜਾ ਮਨੁੱਖ ਪੜ੍ਹ ਲਿਖ ਗਿਆ ਜਾਂ ਨੌਜਵਾਨ ਪੜ੍ਹ ਲਿਖ ਕੇ ਗਿਆ, ਉਹ ਆਪਣਾ ਫਿਊਚਰ ਦੇਖਦਾ ਹੀ ਨਹੀਂ, ਕਿਉਂਕਿ ਪਤਾ ਨਹੀਂ ਕਿਸੇ ਨੇ, ਜੇ ਬੰਦਾ ਕੋਈ ਕੰਮ ਕੀ ਨਾਮ ਹੈ ਤਕੜਾ ਹੋ ਵੀ ਜਾਂਦਾ ਹੈ ਜਾਂ ਸਕਸੈਸ ਹੋ ਵੀ ਜਾਂਦਾ ਹੈ, ਕੀ ਪਤਾ ਕਿਹਨੇ ਕਿੰਨੇ ਪੈਸੇ ਦੀ ਡਿਮਾਂਡ ਮਾਰ ਦੇਣੀ ਹੈ ਔਰ ਕਦੋਂ ਕਿੱਥੇ ਗੋਲੀ ਮਾਰ ਦੇਣੀ। ਸਹੀ ਕਿਹਾ ਤੁਸੀਂ, ਬਿਲਕੁਲ ਸਹੀ ਕਿਹਾ। ਹੁਣ ਅੱਜ ਅਸੀਂ ਧਰਨਾ ਰੋਸ ਪ੍ਰਦਰਸ਼ਨ ਜੋ ਕੀਤਾ, ਕੱਲ ਮੈਨੂੰ ਪਤਾ ਚੱਲਿਆ ਗੋਲੀ ਚੱਲ ਗਈ ਫਗਵਾੜੇ ਸੁਧੀਰ ਦੇ, ਬਿਲਕੁਲ ਉੱਥੇ ਗੋਲੀ ਚੱਲ ਗਈ। ਹੁਣ ਇਹਦੇ ਵਿੱਚ ਪ੍ਰਸ਼ਾਸਨ ਨੂੰ ਨਹੀਂ ਚਾਹੀਦਾ ਕਿ ਇਹ ਜਿਹੜਾ ਗੈਂਗ ਵਾਰ ਹੋ ਰਿਹਾ ਜਾਂ ਪੰਜਾਬ ਵਿੱਚ ਵੱਧਦਾ ਪਿਆ, ਇਹਨੂੰ ਕਿਤੇ ਨਾ ਕਿਤੇ ਖਤਮ ਕੀਤਾ ਜਾਵੇ, ਜਾਂ ਫਿਰ ਇਹ ਵਧਾਇਆ ਜਾ ਰਿਹਾ, ਜਾਂ ਬਿਜ਼ਨਸਮੈਨਾਂ ਨੂੰ ਡਰਾਇਆ ਜਾ ਰਿਹਾ ਜੋ ਸਕਸੈਸ ਕੀਤੀ ਹੈ ਪੰਜਾਬ ਦੇ ਵਿੱਚ ਲੋਕਾਂ ਨੇ ਆਪਣੀ ਮਿਹਨਤ ਦੇ ਨਾਲ। ਮੈਨੂੰ ਲੱਗਦਾ ਸਰਕਾਰਾਂ ਦਾ ਹੀ ਕੰਮ ਹੈ ਜਿਹੜਾ ਇਹਨਾਂ ਤੇ ਗੋਲੀਆਂ ਚੱਲੀਆਂ ਜਾਂ ਇਹਨਾਂ ਨੂੰ ਲਤਾੜਿਆ ਜਾ ਰਿਹਾ ਜਾਂ ਪਰੇਸ਼ਾਨ ਕੀਤਾ ਜਾ ਰਿਹਾ ਜਾਂ ਪੈਸੇ ਦੀ ਡਿਮਾਂਡ ਕੀਤੀ ਜਾ ਰਹੀ ਹੈ ਗੈਂਗਸਟਰਾਂ ਵੱਲੋਂ। ਮੈਨੂੰ ਲੱਗਦਾ ਇਹਦੇ ਵਿੱਚ ਕਿਤੇ ਨਾ ਕਿਤੇ ਪ੍ਰਸ਼ਾਸਨ ਦਾ ਹੱਥ ਹੈਗਾ। ਅੱਛਾ, ਹੁਣ ਮੈਂ ਆਖਰੀ ਗੱਲ ਦੇ ਵੱਲ ਆਉਣਾ ਬਾਈ ਜੀ। ਤੁਸੀਂ ਜਿਸ ਤਰੀਕੇ ਦੇ ਨਾਲ ਦੱਸਿਆ ਕਿ ਹਾਲੇ ਤੱਕ ਇਨਸਾਫ ਨਹੀਂ ਨਜ਼ਰ ਆਉਂਦਾ, ਤੁਹਾਨੂੰ ਮਿਲਦਾ, ਹੋਰ ਕਿੰਨਾ ਕਮਾਦਾ ਹੈ ਤੁਹਾਡੇ ਅੰਦਰ? ਤੁਸੀਂ ਦੱਸ ਸਕਦੇ ਹੋ ਵੀ ਤੁਹਾਡੇ ਕੋਲ ਇੰਨਾ ਕੁ ਕੈਪੀਟਲ ਵੀ ਨਹੀਂ ਹੈਗਾ ਵੀ ਤੁਸੀਂ ਉਹ ਆਪਣੇ ਪਰਿਵਾਰ ਦੇ ਵਿੱਚੋਂ ਬਾਈ ਦਾ ਸੰਸਕਾਰ ਕਰਕੇ ਪਰਿਵਾਰ ਨੂੰ ਚਲਾ ਸਕੋ? ਪਰਿਵਾਰ ਦੀ ਵਿੱਤੀ ਹਾਲਤ ਇਸ ਸਮੇਂ ਕਿੰਨੀ ਕੁ ਗੜਬੜਾਈ ਹੋਈ ਹੈ, ਕਿਹੋ ਜੀ ਹਾਲਤ ਹੈ, ਉਹ ਥੋੜਾ ਜਿਹਾ ਦੱਸ ਦਿਓ। ਸਰ, ਜਦ ਤੱਕ ਮੈਂ ਸੰਸਕਾਰ ਨਹੀਂ ਕਰਦਾ ਜੋ ਮੈਂ ਸਮਝਦਾ, ਤਦ ਤੱਕ ਲੀਡਰ ਜਿਹੜੇ ਆ ਸਹਿਬਾਨ ਆ ਜਾ ਰਹੇ ਆ ਔਰ ਮੈਨੂੰ ਆਸ਼ਵਾਸਨ ਦੇ ਰਿਹਾ। ਜਿੱਦਣ ਮੈਂ ਸੰਸਕਾਰ ਮੈਨੂੰ ਲੱਗਦਾ ਮੈਂ ਕਰ ਦਿੱਤਾ, ਮੈਨੂੰ ਨਹੀਂ ਲੱਗਦਾ ਕਿ ਮੈਨੂੰ SHO ਨੂੰ ਵੀ ਫੋਨ ਕਰਕੇ ਪੁੱਛਣਾ ਭਾਈ ਤੇਰਾ ਕੰਡੀਸ਼ਨ ਕੀ ਹੈ, ਮੈਨੂੰ ਨਹੀਂ ਲੱਗਦਾ। ਸਿਰਫ ਆਸ਼ਵਾਸਨ ਦਿੱਤੇ ਜਾ ਰਹੇ ਆ ਕਿ ਤੁਹਾਡੀਆਂ ਜਿਹੜੀਆਂ ਮੰਗਾਂ ਸਰਕਾਰ ਤੱਕ ਰੱਖੀਆਂ ਜਾਣਗੀਆਂ ਔਰ ਪੂਰੀਆਂ ਕੀਤੀਆਂ ਜਾਣਗੀਆਂ। ਸਿਰਫ ਆਸ਼ਵਾਸਨ ਦਿੱਤਾ ਜਾ ਰਿਹਾ, ਨਾ ਕਿ ਉਹਨਾਂ ਤੇ ਕੰਮ ਕੀਤਾ ਜਾ ਰਿਹਾ। ਹਜੇ ਤੱਕ DC ਸਾਹਿਬ ਨਹੀਂ ਖੁਦ ਆਏ। ਐਡਾ ਵੱਡੀ ਟ੍ਰੈਜਡੀ ਹੋਈ ਹੈ, ਖੁਦ DC ਸਾਹਿਬ ਨਹੀਂ ਆਏ, ਉਹਨਾਂ ਵੱਲੋਂ ਬੰਦਾ ਅਪੁਆਇੰਟ ਕੀਤਾ ਜਾ ਰਿਹਾ। ਇਹ ਗੱਲ ਤਾਂ ਮੈਂ ਉਸ ਦਿਨ ਵੀ ਦੇਖੀ ਹੈ ਜਿਸ ਦਿਨ ਸਾਹਮਣੇ SSP ਵਿਰਕ ਬੈਠੇ ਹੋਏ ਸੀ, ਜਦੋਂ ਸੀਚੇਵਾਲ ਸਾਹਿਬ ਨੇ ਕਿਹਾ ਵੀ DC ਨਾਲ ਫੋਨ ਤੇ ਗੱਲ ਕਰਾ ਦਿਓ। ਤੁਹਾਡੀ ਉਸ ਦਿਨ DC ਨਾਲ ਫੋਨ ਤੇ ਗੱਲ ਨਹੀਂ ਕਰਾਈ ਗਈ? ਨਹੀਂ ਸਰ, ਹਜੇ ਤੱਕ DC ਸਾਹਿਬ, ਮੈਂ ਤੁਹਾਨੂੰ ਦੱਸੀ ਜਾਂਦਾ, ਜਿਹੜਾ ਬੰਦਾ ਆਪ ਇੱਥੇ ਆ ਨਹੀਂ ਸਕਦਾ, ਜਿਹਨੂੰ ਲਾਅ ਐਂਡ ਆਰਡਰ ਜਿਹੜਾ ਆਪਣਾ ਸਿਵਲ ਦੇ ਵਿੱਚ ਜਿਹੜਾ ਸਮਝਿਆ ਜਾਂਦਾ ਹੈ ਕਿ ਉਹ ਸਾਰਾ ਕੁਝ ਕਰ ਸਕਦਾ। ਇੱਕ ਜ਼ਿਲ੍ਹੇ ਦਾ ਮਾਈ ਬਾਪ ਕਹਿੰਦੇ ਨੇ ਉਹਨੂੰ, ਫਿਰ ਮਾਈ ਬਾਪ ਕਾਹਦਾ ਜਿਹਦੇ ਇੰਨਾ ਦਰਦ ਨਹੀਂ ਹੈਗਾ ਉਹਦੇ ਅੰਦਰ। ਅੱਛਾ, ਤੁਸੀਂ ਥੋੜੀ ਜਿਹੀ ਆਪਣੀ ਫਾਈਨੈਂਸ਼ੀਅਲ ਕੰਡੀਸ਼ਨ ਇਸ ਸਮੇਂ ਦੱਸ ਦਿਓ, ਕਿੰਨਾ ਕਰਜ਼ਾ ਹੈ ਪਰਿਵਾਰ ਦੇ ਉੱਪਰ? ਤੁਸੀਂ ਦੱਸ ਰਹੇ ਸੀ ਸ਼ਾਇਦ ਇਹ ਘਰ ਵੀ ਤੁਹਾਡਾ ਨਹੀਂ ਰਿਹਾ ਹੁਣ। ਸਰ, 35,40,000 ਰੁਪਇਆ ਤਾਂ ਮੈਂ ਏਜੰਟਾਂ ਨੂੰ ਹੀ ਦੇ ਛੱਡਿਆ। ਅੱਛਾ, 10 ਤੋਂ 11 ਲੱਖ ਰੁਪਇਆ ਭਰਾ ਨੂੰ ਲੱਭਣ ਹੀ ਲਾ ਚੁੱਕਿਆ, ਕਿਉਂਕਿ 35 ਲੱਖ ਤੋਂ ਲੱਗ ਹੈ। 35 ਲੱਖ ਤੋਂ ਲੱਗ ਹੈ। ਔਰ ਇਹ ਜਿਹੜੀ ਜਿੰਨੀ ਵੀ ਰਕਮ ਜਿਹੜੀ ਮੈਂ ਆਪਣੇ ਕੋਲੋਂ ਲਗਾਈ ਆ, ਆਪਣਾ ਘਰ-ਬਾਰ ਗਿਰਵੀ ਰੱਖ ਕੇ ਲਗਾਈ ਹੋਈ ਆ। ਠੀਕ ਹੈ, ਮੈਂ ਸੰਸਕਾਰ ਕਰ ਦੇਣਾ, ਮੈਨੂੰ ਅੱਜ ਨਹੀਂ ਪਰੇਸ਼ਾਨ ਕਰਦੇ, ਉਹਨਾਂ ਨੂੰ ਪਤਾ ਬੋਡੀ ਘਰੇ ਪਈ ਹੈ, ਸਾਰੇ ਸਮਝਦੇ ਆ, ਚਾਹੇ ਬੈਂਕ ਹੈ ਚਾਹੇ ਲੋਕਲ ਲੋਕ ਨੇ ਮੇਰੇ। ਮੈਂ ਸੰਸਕਾਰ ਕਰ ਦਿੱਤਾ, 10 ਦਿਨ ਬਾਅਦ ਮਹੀਨੇ ਨੂੰ ਮੈਨੂੰ ਬਾਹਰ ਕੱਢ ਦੇਣਗੇ। ਮੈਂ ਕਿੱਥੇ ਲੈ ਕੇ ਜਾਊਂਗਾ? ਮੈਨੂੰ ਪ੍ਰਸ਼ਾਸਨ ਦੱਸੇ ਤਾਂ ਸਹੀ। ਜੇ ਪ੍ਰਸ਼ਾਸਨ ਦਾ ਇਹਦੇ ਵਿੱਚ ਗੰਦਾ ਰੋਲ ਸਭ ਤੋਂ ਨਾ ਹੁੰਦਾ, ਸ਼ਾਇਦ ਮਨਦੀਪ ਮੈਂ ਉਹੀ ਗੱਲ ਕਰਦਾ ਵੀ ਸਾਡੇ ਵਿੱਚ ਹੁੰਦਾ ਔਰ ਨਾ ਮੇਰੇ ਪੈਸੇ ਲੱਗਦੇ, ਉਹ ਸਾਡਾ ਜਿਹੜਾ ਕੇਸ ਹੈ ਜਾਂ ਅਸੀਂ ਏਜੰਟਾਂ ਉੱਤੇ ਕੇਸ ਕੀਤਾ ਸੀ ਉਹ ਚੱਲ ਪੈਂਦਾ, ਜਾਂ ਸਿੱਧੇ ਰਾਹੀਂ ਜੇ ਨਹੀਂ ਕੰਮ ਕੀਤਾ ਹੁੰਦਾ, ਪ੍ਰਸ਼ਾਸਨ ਨੇ ਆਪਣੀ ਜ਼ਿੰਮੇਵਾਰੀ ਸਮਝੀ ਹੁੰਦੀ। ਪਰ ਜੇ ਮੌਤ ਹੋਣ ਤੋਂ ਬਾਅਦ ਜਾਂ ਕਿਸੇ ਦੀ ਡੈਥ ਹੋਣ ਤੋਂ ਬਾਅਦ ਪ੍ਰਸ਼ਾਸਨ ਨੇ ਜਾਗਣਾ, ਤਾਂ ਮੈਨੂੰ ਨਹੀਂ ਲੱਗਦਾ ਕਿ ਆਪਾਂ ਨੂੰ ਇੱਦਾਂ ਦੇ ਪ੍ਰਸ਼ਾਸਨ ਦੀ ਲੋੜ ਹੈ। ਬਿਲਕੁਲ ਇੱਦਾਂ ਦੇ ਪ੍ਰਸ਼ਾਸਨ ਜਾਂ ਇੱਦਾਂ ਦੇ ਪ੍ਰਸ਼ਾਸਨ ਦੇ ਵਿੱਚ ਜਾਂ ਲੋਕ ਬੈਠੇ ਨੇ, ਉਹਨਾਂ ਦੀ ਮੈਨੂੰ ਨਹੀਂ ਲੱਗਦਾ ਕਿ ਸਮਾਜ ਨੂੰ ਲੋੜ ਹੈਗੀ ਹੈ। ਅੱਛਾ ਮਨਦੀਪ ਜੀ, ਇਹ ਗੱਲ ਜ਼ਰੂਰ ਦੱਸ ਦਿਓ, ਜਦੋਂ ਅਸੀਂ ਤੁਹਾਡੀਆਂ ਵੀਡੀਓ ਸਾਂਝੀਆਂ ਕਰਦੇ ਹਾਂ ਹੇਠਾਂ ਲੋਕ ਕਮੈਂਟ ਕਰਦੇ ਨੇ, ਲਿਖਦੇ ਨੇ ਵੀ ਭਾਈ ਸਭ ਤੋਂ ਵੱਡੀ ਗਲਤੀ ਤਾਂ ਇਸ ਤਰੀਕੇ ਦੇ ਨਾਲ ਫਸਣ ਵਾਲੇ ਦੀ ਹੀ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡੀ ਹੀ ਇਸ ਦੇ ਵਿੱਚ ਮੇਜਰ ਗਲਤੀ ਹੈ ਵੀ ਤੁਹਾਨੂੰ ਜਾਪਦਾ ਵੀ ਭਾਈ ਮੈਂ ਉੱਥੇ ਜਾਵਾਂ? ਸਰ, ਜਦੋਂ ਆਪਾਂ ਪੰਜਾਬ ਬੈਠੇ ਆ ਜਾਂ ਆਪਣੇ ਘਰੇ ਬੈਠੇ ਆ, ਆਪਾਂ ਟੀਚਰ ਮਾਰ ਦਿੰਦੇ ਕਿਸੇ ਨੂੰ ਵੀ, ਮੈਂ ਵੀ ਮਾਰ ਦਿੰਦਾ, ਪਰ ਉਸ ਦੇ ਪਿੱਛੇ ਰੀਜ਼ਨ ਨਹੀਂ ਦੇਖਿਆ ਜਾਂਦਾ ਕੀ ਹੈ, ਉੱਥੇ ਦੀ ਕੰਡੀਸ਼ਨ ਨਹੀਂ ਦੇਖੀ ਜਾਂਦੀ ਕੀ ਹੈ, ਉੱਥੇ ਦੇ ਹਾਲਾਤ ਇੰਨੇ ਕੁ ਗੰਦੇ ਨੇ, ਮੈਂਟਲੀ ਡਿਸਟਰਬ ਕਰ ਦਿੱਤਾ ਜਾਂਦਾ ਬੰਦੇ ਨੂੰ 1 ਜਾਂ 2 ਦਿਨਾਂ ਦੇ ਵਿੱਚ ਹੀ, ਜ਼ਿਆਦਾ ਤੋਂ ਜ਼ਿਆਦਾ 1 ਜਾਂ 2 ਦਿਨਾਂ ਦੇ ਵਿੱਚ, ਖਾਣ ਨੂੰ ਹੋਵੇ ਰਹਿਣ ਨੂੰ ਹੋਵੇ। ਜਦੋਂ ਬੰਦੇ ਨੂੰ ਬਾਹਰ ਕੱਢ ਦਿੱਤਾ ਜਾਂਦਾ ਨਾ, ਜਾਂ ਉਹਨੂੰ ਲਾਰਾ ਲਾ ਦਿੱਤਾ ਜਾਂਦਾ, ਤੈਨੂੰ ਕੋਰੀਅਰ ਦਾ ਕੰਮ ਦੇਵਾਂਗੇ, ਤੈਨੂੰ ਫੂਡ ਸਪਲਾਈ ਦਾ ਕੰਮ, ਉਹ ਵੀ ਬਗਾਨੇ ਦੇਸ਼ ਦੇ ਵਿੱਚ ਉਹਨੂੰ ਲਾਰਾ ਲਾ ਦਿੱਤਾ ਜਾਂਦਾ। ਇੱਥੇ ਬੰਦਾ ਯਕੀਨ ਕਰਕੇ ਏਜੰਟਾਂ ਨੂੰ ਪੈਸੇ ਦਿੰਦਾ ਕਿ ਉੱਥੇ ਏਜੰਟ ਪ੍ਰਭਾਵ ਨਹੀਂ ਕਰਦੇ। ਸਾਰੀ ਜਿਹੜੀ ਠੱਗੀ ਕਰਦੇ ਪੰਜਾਬੀ ਸਭ ਤੋਂ ਜ਼ਿਆਦਾ ਠੱਗੀ ਮਾਰਦੇ ਉੱਥੇ ਆਪਣੇ ਦੂਸਰੇ ਦੇਸ਼ਾਂ ਦੇ ਵਿੱਚ, ਜਿਹਦੇ ਮਰਜ਼ੀ ਦੇਸ਼ ਦੇ ਵਿੱਚ ਚਲੇ ਜਾਓ। ਜੇ ਪੰਜਾਬੀ ਹਰ ਜਗ੍ਹਾ ਗਏ ਨੇ ਤਾਂ ਠੱਗੀ ਮਾਰਨ 'ਚ ਵੀ ਸਭ ਤੋਂ ਅੱਗੇ ਹੋਏ ਨੇ। ਤੇ ਜਿਹੜੇ ਕਮੈਂਟ ਕਰਦੇ ਨੇ, ਮੈਂ ਉਹਨਾਂ ਨੂੰ ਇਹੀ ਵੀਰਾਂ ਨੂੰ ਸਲਾਹ ਦਊਂਗਾ ਕਿ ਪਿੱਛੇ ਹਾਲਾਤ ਦੇਖੇ ਜਾਣ ਉਹਨਾਂ ਦੇ। ਠੀਕ ਹੈ, ਉਹਨਾਂ ਦੇ ਮੇਨ ਪਿੱਛੇ ਜਿਹੜੇ ਹਾਲਾਤ ਬਣਦੇ ਨੇ ਜਾਂ ਉਹ ਕਾਰੋਬਾਰ ਦੇ ਵਿੱਚ ਕਿਵੇਂ ਬੰਦੇ ਨੂੰ ਫਸਾਇਆ ਜਾਂਦਾ, ਪਹਿਲਾਂ ਉਹ ਗੱਲ ਨੂੰ ਜਾਣ ਲੈਣਾ ਚਾਹੀਦਾ, ਫਿਰ ਕਿਸੇ ਬੰਦੇ ਨੂੰ ਕਮੈਂਟ ਮਾਰਨਾ ਚਾਹੀਦਾ ਜੀ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਬਾਈ ਜੀ। ਅਸੀਂ ਵੀ ਇਸ ਆਸ ਦੇ ਨਾਲ ਤੁਹਾਡੇ ਤੋਂ ਇਹ ਕਹਿੰਦੇ ਆ ਕਿ ਤੁਹਾਨੂੰ ਇਨਸਾਫ ਮਿਲੇ, ਇਸ ਦੀ ਦੁਆ ਕਰਦੇ ਹਾਂ। ਇੱਕ ਵਾਰ ਜ਼ਰੂਰ ਮੈਂ ਚਾਹੁੰਦਾ ਖੜੇ ਹੋ ਕੇ ਇਹਨਾਂ ਦੀ, ਬੈਠੇ ਰਹੋ ਤੁਸੀਂ ਬਾਈ ਜੀ, ਆਹ ਵਰਦੀ ਹੈ
ਮਨਦੀਪ ਕੁਮਾਰ ਦੀ। ਆ ਤੁਸੀਂ ਬੈਨਰ ਲੱਗਿਆ ਮਾੜਾ ਜਿਹਾ ਦੇਖ ਲਿਓ, ਮਨਦੀਪ ਕੁਮਾਰ ਨੂੰ ਨਿਆਂ ਦਿਵਾਓ, ਕਾਤਲ ਏਜੰਟਾਂ ਨੂੰ ਸਜ਼ਾ ਦਿਓ। ਮਨੁੱਖੀ ਤਸਕਰੀ ਦਾ ਇਹ ਸਾਰਾ ਮਾਮਲਾ ਹੈ। ਪਹਿਲਾਂ ਸਰਕਾਰਾਂ ਇੱਥੇ ਇਹੋ ਜਿਹੀ ਸਥਿਤੀ ਬਣਾ ਦਿੰਦੀਆਂ ਨੇ ਕਿ ਲੋਕ ਮਜਬੂਰ ਹੋ ਜਾਂਦੇ ਨੇ ਆਪਣੀ ਜੰਮਣ ਭੌਂ ਨੂੰ ਛੱਡਣ ਦੇ ਲਈ। ਉਸ ਤੋਂ ਬਾਅਦ ਜਦੋਂ ਆਪਣੀ ਜੰਮਣ ਭੌਂ ਛੱਡ ਦਿੰਦੇ ਨੇ, ਉਸ ਤੋਂ ਬਾਅਦ ਉਹਨਾਂ ਨੂੰ ਹੋਰ ਜਗ੍ਹਾਵਾਂ ਤੇ ਉੱਤੇ ਲਿਜਾ ਕੇ ਇਸ ਤਰੀਕੇ ਦੇ ਨਾਲ ਲੁੱਟਿਆ ਜਾਂਦਾ ਹੈ। ਇਸ ਤਰੀਕੇ ਦੇ ਨਾਲ ਉਹਨਾਂ ਦੀ ਠੱਗੀ ਹੁੰਦੀ ਹੈ। ਮਨਦੀਪ ਬਾਈ ਹੋਰ ਕੁਝ ਕਹਿਣਾ ਚਾਹੁੰਦੇ ਨੇ? ਅੱਜ ਜੋ ਅਸੀਂ ਰੋਸ ਪ੍ਰਦਰਸ਼ਨ ਕੀਤਾ ਹੈ, ਪ੍ਰਸ਼ਾਸਨ ਇੰਨਾ ਕੁ ਡਰ ਚੁੱਕਿਆ ਸੀ। ਜਿੱਥੇ ਬੋਡੀ ਰੱਖੀ ਹੋਈ ਹੈ ਮੋਰਚਰੀ 'ਚ 4 ਗੱਡੀਆਂ ਉੱਥੇ ਲੱਗੀਆਂ ਹੋਈਆਂ ਸੀ, ਕਿਤੇ ਬੋਡੀ ਨਾ ਲੈ ਜਾਣ। ਅੱਛਾ, ਅਸੀਂ ਆਪ ਬੋਡੀ ਦੇਖਣਾ ਚਾਹ ਰਹੇ ਸੀ, ਕਿਤੇ ਇਹ ਨਾ ਬੋਡੀ। ਅੱਜ ਮੈਨੂੰ ਪ੍ਰਸ਼ਾਸਨ ਤੋਂ, ਮੈਂ ਖੁੱਲ੍ਹ ਕੇ ਬੋਲ ਰਿਹਾ ਕਿ ਮੈਨੂੰ ਪ੍ਰਸ਼ਾਸਨ ਤੋਂ ਡਰ ਹੈ, ਸ਼ਾਇਦ ਮੇਰੇ ਬ੍ਰਦਰ ਦੀ ਬੋਡੀ ਨੂੰ ਬਾਹਰੋਂ ਬਾਹਰ ਇਹ ਅਗਨੀਭੇਟ ਨਾ ਕਰ ਦੇਣ। ਅੱਜ ਮੈਨੂੰ ਇਹ ਡਰ ਹੈ ਕਿਉਂਕਿ ਅੱਜ ਮੈਨੂੰ ਰੋਕਿਆ ਗਿਆ। ਔਰ ਜਿਸ ਬੰਦੇ ਕੋਲ ਮੋਰਚਰੀ ਦੀ ਚਾਬੀ ਹੈ ਜਾਂ ਜੋ ਬੰਦਾ ਉੱਥੇ ਪ੍ਰਸ਼ਾਸਨ ਦੇਖਦਾ ਹੈ, ਉਹ ਚਾਬੀ ਜਿਹੜੀ ਹੈ ਪੁਲਿਸ ਪ੍ਰਸ਼ਾਸਨ ਜੋ ਗਰਾਇਆ ਦਾ, ਉਹਨੇ ਆਪਣੇ ਹੈਂਡ ਕਰ ਲਈ ਹੋਈ ਹੈ। ਪਰ ਜੇ ਗੌਰਮੈਂਟ ਮੇਰੇ ਨਾਲ ਇਹ ਗੇੜਾ ਖੇਡ ਰਹੀ ਹੈ, ਮੈਂ ਸਾਫ਼ ਕਹਿ ਦੇਣਾ ਚਾਹੁੰਦਾ, ਜੋ ਉੱਥੇ ਜਿੰਦਾ ਲੱਗਿਆ ਪਰਿਵਾਰ ਵੱਲੋਂ ਭੰਨਿਆ ਜਾਏਗਾ। ਮੈਂ ਚੇਤਾਵਨੀ ਦੇਣਾ ਚਾਹਾਂਗਾ ਕਿ ਜੋ ਇਹ ਹਰਕਤਾਂ ਕਰ ਰਹੇ ਆ ਸਾਨੂੰ ਪਰੇਸ਼ਾਨ ਕਰਨ ਨੂੰ, ਹੋਰ ਇਹ ਬੰਦ ਕਰ ਦਿੱਤੀਆਂ ਜਾਣ। ਪ੍ਰਸ਼ਾਸਨ ਉਲਟਾ ਸਾਡੇ ਸਪੋਰਟ ਕਰਨੀ ਚਾਹੀਦੀ ਹੈ ਮੇਰੇ ਹਿਸਾਬ ਨਾਲ, ਕਿ ਇੱਕ ਪਰਿਵਾਰ ਦਾ ਜੀ ਚਲਾ ਗਿਆ, ਉੱਤੋਂ ਉਹਨਾਂ ਨੂੰ ਲੁੱਟਿਆ ਗਿਆ। ਕਿਤੇ ਨਾ ਕਿਤੇ ਤਾਂ ਸ਼ਰਮ ਕਰਕੇ ਥੋੜੀ ਜਿਹੀ ਅੱਗੇ ਵੱਧ ਕੇ ਨਾਲ ਪਰਿਵਾਰ ਦੇ ਖੜ ਜਾਓ, ਭਾਈ ਅਸੀਂ ਤੁਹਾਡੇ ਨਾਲ ਖੜੇ ਆ। ਜੇ ਕਹਿਣ ਨੂੰ ਸਾਡੇ ਨਾਲ ਆ, ਫਿਰ ਸਾਨੂੰ ਨਾਲ ਆਉਣ ਦੀ ਲੋੜ ਨਹੀਂ। ਬਿਲਕੁਲ ਬਿਲਕੁਲ। ਇੱਕ ਤਰੀਕੇ ਦੇ ਨਾਲ ਜਿਵੇਂ ਹੀ ਬੰਦਾ ਕੁਰਸੀ ਤੇ ਬੈਠਦਾ, ਜਿਵੇਂ ਹੀ ਬੰਦੇ ਨੂੰ ਨੌਕਰੀ ਦਾ ਇੱਕ ਜੁਆਇਨਿੰਗ ਲੈਟਰ ਮਿਲਦਾ ਸਰਕਾਰ ਦੇ ਵੱਲੋਂ, ਜਾਂ ਫਿਰ ਸਰਕਾਰੀ ਅਹੁਦਿਆਂ ਤੇ ਬੈਠੇ ਰਾਜਨੀਤਿਕ ਲੋਕ ਜਿਹੜੇ ਨੇ, ਉਹ ਜਿਵੇਂ ਹੀ ਰਾਜਨੀਤੀ ਦੇ ਵਿੱਚ ਪੈਰ ਧਰਦਿਆਂ ਸਫਲਤਾ ਹਾਸਲ ਕਰਦੇ ਨੇ, ਉਹਨਾਂ ਦੇ ਅੰਦਰਲਾ ਮਨੁੱਖ ਉਸੇ ਦਿਨ ਸ਼ਾਇਦ ਮਰ ਜਾਂਦਾ ਹੈ। ਉਸੇ ਦੀ ਇਹ ਤਸਵੀਰ ਹੈ ਜਦੋਂ ਇੱਕ ਪਰਿਵਾਰ ਸਿਰਫ ਤੇ ਸਿਰਫ ਇੱਕ ਧਰਨਾ ਲਾਉਣਾ ਚਾਹੁੰਦਾ ਹੈ, ਪ੍ਰਦਰਸ਼ਨ ਕਰਨਾ ਚਾਹੁੰਦਾ ਹੈ। ਉਹਨਾਂ ਦੇ ਘਰ ਦੇ ਜੀ ਦੀ ਡੈੱਡ ਬੋਡੀ ਜਿਸ ਜਗ੍ਹਾ ਤੇ ਰੱਖੀ ਹੈ, ਉੱਥੇ ਵੀ ਜਿੰਦਾ ਲਾ ਕੇ ਪੁਲਿਸ ਕੋਲ ਆਪਣੇ ਚਾਬੀ ਰੱਖ ਲੈਂਦੀ ਹੈ। ਇਸ ਤਰੀਕੇ ਦੇ ਨਾਲ ਪਹਿਲਾਂ ਇੱਥੇ ਲੁੱਟ ਹੁੰਦੀ ਹੈ। ਇਸ ਲੁੱਟ ਤੋਂ ਬਚਣ ਲਈ ਲੋਕ ਵਿਦੇਸ਼ ਜਾਂਦੇ ਨੇ। ਵਿਦੇਸ਼ਾਂ 'ਚ ਬੈਠੇ ਹੋਏ ਇਹੋ ਜਿਹੇ ਭੇੜੀਏ ਜਿਹੜੇ ਨੋਚ ਇਸ ਤਰੀਕੇ ਦੇ ਨਾਲ ਨੌਜਵਾਨਾਂ ਨੂੰ ਖਾਂਦੇ ਨੇ, ਮਨੁੱਖੀ ਤਸਕਰੀ ਕਰਦੇ ਨੇ। ਉਸ ਤੋਂ ਵੀ ਅਗਲੀ ਗੱਲ, ਵਿਦੇਸ਼ਾਂ ਦੇ ਵਿੱਚ ਜੇਕਰ ਦੋ ਦੇਸ਼ ਆਪਸ 'ਚ ਭਿੜ ਰਹੇ ਨੇ ਤਾਂ ਉਹਨਾਂ ਨੂੰ ਪਸੰਦ ਆਉਂਦੇ ਨੇ ਤੀਸਰੇ ਦੇਸ਼ ਦੇ ਨੌਜਵਾਨ, ਕਿਉਂਕਿ ਉਹ ਆਪਣੇ ਦੇਸ਼ ਦੇ ਨੌਜਵਾਨਾਂ ਨੂੰ ਉਸ ਤਰੀਕੇ ਉਹਨਾਂ ਦੀ ਮਰਜ਼ੀ ਦੇ ਖਿਲਾਫ ਜਾ ਕੇ ਜੰਗ 'ਚ ਨਹੀਂ ਧੱਕਣਾ ਚਾਹੁੰਦੇ। ਕਿੰਨਾ ਚਿਰ ਹੋਰ ਅਸੀਂ ਇਸ ਤਰੀਕੇ ਦੇ ਨਾਲ ਪੰਜਾਬ ਦੀ ਧਰਤੀ ਤੇ ਆਉਂਦੀਆਂ ਹੋਈਆਂ ਲਾਸ਼ਾਂ ਨੂੰ ਦੇਖਦੇ ਰਹਾਂਗੇ? ਬੇਸ਼ੱਕ ਉਹ ਪੰਜਾਬ ਦੇ ਬਾਰਡਰਾਂ ਤੋਂ ਹੋਣ, ਬੇਸ਼ੱਕ ਵਿਦੇਸ਼ ਦੇ ਬਾਰਡਰਾਂ ਤੋਂ ਹੋਣ। ਇਸ ਹਾਲਾਤ ਨੂੰ ਸੁਧਰਨਾ ਚਾਹੀਦਾ ਹੈ। ਉਸ ਦੇ ਨਾਲ ਅਗਲੀ ਗੱਲ ਪੰਜਾਬ ਸਰਕਾਰ ਦੀ ਹੈ, ਜਿਹੜੀ ਥਾਪੀਆਂ ਮਾਰ ਕੇ ਕਹਿੰਦੀ ਹੈ ਕਿ ਅਸੀਂ ਸਭ ਤੋਂ ਜ਼ਿਆਦਾ ਇਮਾਨਦਾਰ ਹਾਂ, ਛੋਟੀ ਛੋਟੀ ਚੀਜ਼ ਨੂੰ ਇਵੈਂਟ ਬਣਾ ਕੇ ਪੇਸ਼ ਕਰਦੇ ਨੇ। ਉਸੇ ਸਰਕਾਰ ਦੇ ਵਿੱਚ ਇਸ ਤਰੀਕੇ ਦੇ ਨਾਲ ਜਦੋਂ ਲੁੱਟ ਹੁੰਦੀ ਹੈ, ਇੱਕ ਥਾਣੇ 'ਚ ਬੈਠਾ ਹੋਇਆ ਆਈਓ ਜਿਹੜਾ ਇਹਨਾਂ ਦੀ ਇਨਵੈਸਟੀਗੇਸ਼ਨ ਕਰ ਰਿਹਾ ਸੀ, ਉਹ ਬਾਰ-ਬਾਰ ਦਾਰੂ ਦੀਆਂ ਬੋਤਲਾਂ, ਬਾਰ-ਬਾਰ ਪੈਸੇ ਮੰਗਦਾ ਹੈ। ਔਨ ਡਿਊਟੀ ਦਾਰੂ ਪੀਂਦਾ। ਉਹਨਾਂ ਦੇ ਦੱਸਣ ਦੇ ਮੁਤਾਬਿਕ ਜਦੋਂ ਕਿਸੇ ਨੂੰ ਅਰੈਸਟ ਕਰਨਾ ਜਾਣਾ ਹੁੰਦਾ ਤਾਂ ਉਸ ਸਮੇਂ ਵੀ ਇਹਨਾਂ ਤੋਂ ਪੈਸੇ ਮੰਗਦਾ ਵੀ ਭਾਈ ਤੁਸੀਂ ਆਪਣੀ ਗੱਡੀ ਲਿਆਓ ਤਾਂ ਆਪਾਂ ਫੜਨ ਜਾਂਦੇ ਹਾਂ। ਇਹ ਹਾਲਾਤ ਤੁਹਾਡੀ ਇਸ ਸਭ ਤੋਂ ਕੱਟੜ ਇਮਾਨਦਾਰ ਸਰਕਾਰ ਦੇ ਨੇ। ਕੀ ਮੁੱਖ ਮੰਤਰੀ ਸਾਹਿਬ ਕੋਈ ਜਵਾਬ ਦੇ ਸਕਦੇ ਨੇ ਕਿ ਜੇਕਰ ਇਹ ਕੁਝ ਹੋ ਰਿਹਾ ਹੈ ਤਾਂ ਇਹ ਸਰਕਾਰ ਕਿੰਨੀ ਕੁ ਇਮਾਨਦਾਰ ਹੈ? ਇਹਨਾਂ ਦੇ ਥਾਣੇਦਾਰ, ਇਹਨਾਂ ਦੇ ਜਿਹੜੇ SHO, ਇੱਥੋਂ ਤੱਕ ਕਿ ਜਲੰਧਰ ਦੀ ਕੁਰਸੀ ਤੇ ਬੈਠਾ ਹੋਇਆ DC ਕਿੰਨਾ ਕੁ ਇਮਾਨਦਾਰ ਹੈ ਜਿਸ ਨੇ ਇਸ ਪਰਿਵਾਰ ਦੀ ਇੱਕ ਵਾਰ ਸਾਰ ਤੱਕ ਨਹੀਂ ਲਈ? ਇਹ ਹਾਲਾਤ ਨੇ। ਅਸੀਂ ਲੋਹੜੀ ਵਾਲੇ ਦਿਨ 'ਚ ਖੜੇ ਹਾਂ, ਲੋਕ ਢੋਲ ਵਜਾ ਰਹੇ ਨੇ, ਜਸ਼ਨ ਮਨਾ ਰਹੇ ਨੇ, ਪਰ ਇੱਥੇ ਪਿਛਲੇ 10 ਦਿਨ ਤੋਂ 70 ਵਿਛੇ ਹੋਏ ਨੇ। ਧੰਨਵਾਦ, ਸਤਿ ਸ਼੍ਰੀ ਅਕਾਲ।